ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ਾਮ ਦੇ ਇਸ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਅੱਜ ਦੇ ਦਿਨ ਆਪਣੇ ਨਾਲ ਅੱਜ ਜੁੜੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀ ਸਾਨੂੰ ਪੰਜਾਬੀ ਰੇਡੀਓ USA ਤੇ ਸੁਣਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਉਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਨਾਲ ਹੀ ਟੁਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਅਤੇ ਟਰੱਕ ਵਾਸ਼ ਵਾਲੇ, ਜਿਨ੍ਹਾਂ ਦੀ ਲੋਕੇਸ਼ਨ ਹੈ 3550 SK ਸਟਰੀਟ ਟੁਲੈਰੀ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 559-685-1260 ਦੇ ਉੱਤੇ, 5596851260 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ ਜੀ। ਪ੍ਰਵੀਨ ਜੀ, ਗੱਲਾਂ ਬਾਤਾਂ ਦਾ ਸਿਲਸਿਲਾ, ਖਬਰਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ਵੱਲ ਵਧ ਗਏ ਆਪਾਂ, ਤੇ ਅੱਜ ਉਹਨਾਂ ਦੇ ਚੋਣਾਂ ਦੇ ਨਤੀਜੇ ਆ ਰਹੇ ਆ। ਇਹਨਾਂ ਦੇ ਵਿੱਚ ਲੈਫਟ ਆ, ਕਾਂਗਰਸ, BJP ਸਮੇਤ ਜਿਹੜੀਆਂ ਹੋਰ ਉੱਥੇ ਖੇਤਰੀ ਪਾਰਟੀਆਂ, ਇਹਨਾਂ ਦੇ ਲਈ ਚੋਣਾਂ ਦੇ ਵਿੱਚ ਕਰੋ ਜਾਂ ਮਰੋ ਦੀ ਮੈਂ ਕਹਿ ਸਕਦਾ ਹਾਲਾਤ ਬਣੇ ਹੋਏ ਆ। BJP ਨੇ ਤੇ RSS ਉੱਥੇ ਤਿੰਨਾਂ ਰਾਜਾਂ ਦੇ ਵਿੱਚ ਜਾ ਕੇ ਨਾ ਪਿੰਡਾਂ ਤੱਕ ਕੰਮ ਕੀਤਾ, ਔਰ ਨਰਿੰਦਰ ਮੋਦੀ, ਅਮਿਤ ਸ਼ਾਹ ਦੀ ਟੀਮ ਨੇ ਉੱਥੇ ਬੜੀ ਇੱਕ ਮੈਂ ਕਹੂੰਗਾ ਕਿ ਅਗਰੈਸਿਵ ਕੰਪੇਨ ਵੀ ਕੀਤੀ ਹੈ। ਤ੍ਰਿਪੁਰਾ ਦੀ ਜੇ ਮੈਂ ਗੱਲ ਕਰਾਂ ਤਾਂ 25 ਸਾਲ ਤੋਂ ਉੱਥੇ ਸੱਤਾ ਦੇ ਵਿੱਚ ਆ ਲੈਫਟ ਸਰਕਾਰ, ਤੇ ਹੁਣ ਤੋਂ ਫਿਰ ਉਹਨਾਂ ਨੂੰ ਸਰਕਾਰ ਬਣਾਉਣ ਦੀ ਉਮੀਦ ਹੈ ਉੱਥੇ। ਤੇ ਆਪਾਂ ਕਹਿੰਦੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਨਾ, ਉਹ ਬੜੇ ਮਣੀ ਸਰਕਾਰ, ਸ਼ਾਇਦ ਉਹਨਾਂ ਦਾ ਨਾਮ ਹੈ, ਮਾਨਿਕ ਸਰਕਾਰ, ਉਹ ਬੜੇ ਸਾਦੇ ਬੰਦੇ ਨੇ, ਬਹੁਤ ਘੱਟ ਖਰਚਾ ਕਰਦੇ ਨੇ, ਇਸ ਕਰਕੇ ਉਹਨਾਂ ਦੀ ਚਰਚਾਵਾਂ ਵੀ ਰਹਿੰਦੀਆਂ। ਇਸੇ ਤਰ੍ਹਾਂ ਮੇਘਾਲਿਆ ਦੇ ਵਿੱਚ ਜਿਹੜੀ ਆ ਕਾਂਗਰਸ ਦੀ ਮੁਕੁਲ ਸੰਗਮਾ ਸਰਕਾਰ ਆ, ਨਾਗਾਲੈਂਡ ਦੇ ਵਿੱਚ ਨਾਗਾ ਪੀਪਲ ਫਰੰਟ ਦੀ ਮੌਜੂਦਾ ਸਰਕਾਰ ਹੈ, ਪਰ ਇਹਨਾਂ ਤਿੰਨਾਂ ਥਾਈਂ BJP ਬੜੀ ਤਕੜੀ ਟੱਕਰ ਦੇ ਰਹੀ ਆ ਉੱਥੇ ਜੀ। ਹੁਣ ਇੱਥੇ 18 ਫਰਵਰੀ ਨੂੰ ਵੋਟਾਂ ਪਈਆਂ ਸੀਗੀਆਂ, ਤੇ ਤ੍ਰਿਪੁਰਾ ਦੇ ਵਿੱਚ ਤੇ ਮੇਘਾਲਿਆ ਦੇ ਤੇ ਨਾਗਾਲੈਂਡ ਦੇ ਵਿੱਚ ਪਈਆਂ ਸੀਗੀਆਂ 27 ਫਰਵਰੀ ਨੂੰ ਵੋਟਾਂ। ਤੇ ਤ੍ਰਿਪੁਰਾ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਮਤ ਦੇ ਲਈ 31 ਸੀਟਾਂ ਚਾਹੀਦੀਆਂ ਵਾ। ਤੇ ਇਸੇ ਤਰ੍ਹਾਂ ਜੇ ਆਪਾਂ ਦੂਜੇ ਰਾਜਾਂ ਦੀ ਗੱਲ ਕਰੀਏ ਤਾਂ ਇਸ ਤ੍ਰਿਪੁਰਾ ਦੀ ਗੱਲ ਕਰੀਏ 2013 ਦੇ ਵਿੱਚ ਲੈਫਟ ਜਿੱਤੇ ਸੀਗੇ, ਹੁਣ BJP ਦਾ ਤੇ ਲੈਫਟ ਦਾ ਉੱਥੇ ਮੁਕਾਬਲਾ ਵਾ। 25 ਲੱਖ ਵੋਟਰ ਹੈ, ਵੋਟਿੰਗ ਹੋਈ ਹੈ ਉੱਥੇ 99% ਦੇ ਕਰੀਬ ਜੀ। CM ਦਾ ਚਿਹਰਾ ਮਾਨਿਕ ਸਰਕਾਰ ਹੀ ਨੇ ਤ੍ਰਿਪੁਰਾ ਦੇ ਵਿੱਚ। ਪਰ ਅਸਲ ਦੇ ਵਿੱਚ BJP ਨੇ ਕਿਵੇਂ ਉੱਥੇ ਟੱਕਰ ਦਿੱਤੀ, BJP ਕਿਵੇਂ ਮਤਲਬ ਉੱਥੇ ਪਹੁੰਚੀ ਗਈ, ਉਹਦੇ 2-3 ਕਾਰਨ ਨੇ। ਪਹਿਲੀ ਗੱਲ ਤੇ ਰਾਜੀ ਕਿ ਨੋਟਬੰਦੀ ਔਰ GST ਤੋਂ ਬਾਅਦ BJP ਬੜੀ ਬੈਕਫੁੱਟ ਤੇ ਚਲੀ ਗਈ ਸੀਗੀ, ਕਿਉਂਕਿ ਸਰਕਾਰ ਦੀਆਂ ਨੀਤੀਆਂ ਸੀ, ਲੋਕ ਪ੍ਰਭਾਵਿਤ ਹੋਏ। ਪਰ BJP ਨੇ ਉਹਨਾਂ ਚੀਜ਼ਾਂ ਨੂੰ ਛੁਪਾ ਕੇ ਜਿਹੜੇ ਉੱਥੋਂ ਦੇ ਲੋਕਲ ਮੁੱਦੇ ਸੀਗੇ, ਜਿਵੇਂ ਤ੍ਰਿਪੁਰਾ ਦੇ ਆ, ਨਾਗਾਲੈਂਡ ਦੇ, ਮੇਘਾਲਿਆ ਦੇ ਆ, ਤਾਂ ਇਹਨਾਂ ਤੇ ਰੱਜ ਕੇ ਪੋਲਿਟਿਕਸ ਕੀਤੀ। ਔਰ ਇੱਥੇ RSS ਨੇ ਬੜਾ ਉੱਥੇ ਉਹਨਾਂ ਨੂੰ ਬੈਨੀਫਿਟ ਦਿੱਤਾ। RSS ਬੜੀ ਸਰਗਰਮ ਹੈ ਇਹਨਾਂ ਇਲਾਕਿਆਂ ਦੇ ਵਿੱਚ, ਔਰ RSS ਨੇ ਬੜਾ ਬੈਨੀਫਿਟ ਦਿੱਤਾ। ਇਹਨਾਂ ਨੇ ਕੰਪੇਨ ਬੜੀ ਕੀਤੀ। ਮੋਦੀ ਸਾਹਿਬ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਵਾਲੇ ਕੰਮ ਘੱਟ ਕਰਦੇ ਆ ਉਹ, ਤੇ ਵਿਦੇਸ਼ ਮੰਤਰੀ ਵਾਲੇ ਤੇ ਇੱਕ ਚੋਣ ਪ੍ਰਚਾਰ ਵਾਲੇ ਕੰਮ ਬਹੁਤ ਕਰਦੇ ਆ। ਬਿਲਕੁਲ ਉਹਨਾਂ ਨੇ ਬੜੀ ਤਕੜੀ ਵੋਟਿੰਗ ਦਿੱਤੀ, ਹੁਣ ਬੜੀ ਤਕੜੀ ਮੈਂ ਕਹਿੰਦਾ ਟੱਕਰ ਦਿੱਤੀ। ਹੁਣ ਉੱਥੇ ਅੱਜ ਨਤੀਜੇ ਆ, BJP ਨੂੰ ਉਮੀਦ ਹੈ ਕਿ ਤਿੰਨਾਂ ਰਾਜਾਂ ਦੇ ਵਿੱਚ ਆਵਾਂਗੇ। ਤਿੰਨਾਂ ਨਾਲ ਤਾਂ ਘੱਟੋ ਘੱਟ ਜੇ ਤ੍ਰਿਪੁਰਾ ਛੱਡ ਕੇ ਮੇਘਾਲਿਆ ਤੇ ਨਾਗਾਲੈਂਡ ਦੇ ਵਿੱਚ BJP ਨੂੰ ਪੂਰੀ ਉਮੀਦ ਆ। ਔਰ ਜੇ ਇੱਥੇ BJP ਆ ਜਾਂਦੀ ਹੈ ਨਾ ਰਾਜੀ, ਤੇ ਤੁਸੀਂ ਦੇਖੋ ਕਿ ਕੁਝ ਕੁ ਸੀਮਤ ਸਟੇਟਾਂ ਰਹਿ ਜਾਣੀਆਂ ਵਾ ਜਿੱਥੇ BJP ਦਾ ਰਾਜ ਨਹੀਂ ਹੋਣਾ। ਨਹੀਂ, ਪੂਰੇ ਮੁਲਕ ਦੇ ਵਿੱਚ ਪੰਜਾਬ, ਕਰਨਾਟਕ, ਤ੍ਰਿਪੁਰਾ ਜਾਂ ਹੋਰ 1-2 ਰਾਜਾਂ ਨੂੰ ਛੱਡ ਕੇ ਤੁਸੀਂ ਦੇਖੋ ਕਿ ਪੂਰਾ ਮੈਪ ਜਿਹੜਾ ਵਾ ਤੁਹਾਨੂੰ ਭਗਵਾ ਰੰਗ ਦੇ ਵਿੱਚ ਰੰਗਿਆ ਨਜ਼ਰ ਆਊਗਾ। ਕਿਉਂਕਿ ਇੱਕ ਮੈਂ ਵੱਡਾ ਕਾਰਨ ਇੱਥੇ ਮੰਨਦਾ ਵਾਂ ਕਿ ਇੱਥੇ ਸਰਕਾਰ ਦੀਆਂ ਨੀਤੀਆਂ ਘੱਟ ਮਾਇਨੇ ਰੱਖਦੀਆਂ ਨੇ ਲੋਕਾਂ ਦੇ ਲਈ, ਵੋਟਰ ਦੇ ਲਈ। ਇੱਥੇ ਸਿਆਸੀ ਸਮੀਕਰਨ ਹਾਵੀ ਆ ਆਪਣੇ ਦੇਸ਼ ਦੇ ਵਿੱਚ, ਮੁਲਕ ਦੇ ਵਿੱਚ। ਸੈਕਿੰਡ ਥਿੰਗ ਇਹ ਹੈ ਕਿ ਸਟੇਟਾਂ ਦੇ ਆਪਦੇ ਮੁੱਦੇ ਨੇ। ਜਦੋਂ ਸਟੇਟਾਂ ਦੇ ਆਪਦੇ ਮੁੱਦੇ ਆ ਜਾਂਦੇ ਨਾ, ਫਿਰ ਇਹ ਮੈਟਰ ਘੱਟ ਕਰਦਾ ਵਾ ਕਿ ਕੇਂਦਰ ਸਰਕਾਰ ਦੀਆਂ ਕੀ ਪਾਲਿਸੀਆਂ ਨੇ, ਕਿਉਂਕਿ ਫਿਰ ਜਿਹੜੇ ਵੋਟਰ ਆ ਉਹ ਸਟੇਟ ਪਾਲਿਸੀ ਦੇ ਮੁਤਾਬਕ ਚੱਲਦਾ ਵਾ। ਤੇ ਇਹਦੇ ਵਿੱਚ ਕੋਈ ਮਾਇਨੇ ਨਹੀਂ ਰੱਖਦਾ ਕਿ ਨੀਰਵ ਮੋਦੀ ਵਰਗੇ, ਵਿਜੇ ਮਾਲਿਆ ਵਰਗੇ ਕਿੰਨੇ ਕੁ ਇੱਥੋਂ ਲੁਟੇਰੇ ਫਰਾਰ ਹੋ ਗਏ, ਪਰ ਚੌਕੀਦਾਰ ਸਾਹਿਬ ਚੌਕੀ ਬੈਠੇ ਆ ਜੀ।
ਬਿਲਕੁਲ ਬਿਲकुल। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਕਰਨਾਟਕਾ ਚੋਣ ਕਮਿਸ਼ਨ ਨੇ ਬਿਆਨ ਦਿੱਤਾ ਵੀ EVM ਨਾਲ ਛੇੜਛਾੜ ਸਾਬਤ ਨਾ ਕਰ ਸਕੇ ਤਾਂ 6 ਮਹੀਨੇ ਦੀ ਜੇਲ੍ਹ। ਦੇਖੋ EVM ਹੈ ਨਾ, ਆਪਾਂ ਪਿਛਲੇ 1.5-2 ਸਾਲਾਂ ਤੋਂ ਸੁਣ ਰਹੇ ਹਾਂ EVM ਟੈਂਪਰਿੰਗ, EVM ਛੇੜਛਾੜ ਲਫ਼ਜ਼ ਸਾਡੇ ਲਈ ਆਮ ਹੋ ਗਿਆ ਹੁਣ। ਜੀ ਜੀ। ਪਹਿਲਾਂ ਇੱਕ ਹੈਰਾਨੀਜਨਕ ਸ਼ਬਦ ਹੁੰਦਾ ਸੀ ਸਾਡੇ ਲਈ ਕਿ EVM ਦੇ ਨਾਲ ਛੇੜਛਾੜ, ਲੋਕ ਬੜਾ ਕੰਨ ਕਰਕੇ ਸੁਣਦੇ ਸੀ, ਪਰ ਹੁਣ ਇਹ ਚੀਜ਼ਾਂ ਆਮ ਕਾਮਨ ਜਿਹੀਆਂ ਹੋ ਗਈਆਂ ਨੇ। ਹੁਣ ਜਿਹੜਾ ਕਰਨਾਟਕਾ ਦਾ ਚੋਣ ਕਮਿਸ਼ਨ ਆ ਨਾ, ਉਹ ਕਹਿੰਦਾ ਕਿ ਜੇਕਰ ਤੁਸੀਂ EVM ਤੇ ਦੋਸ਼ ਲਾਤੇ ਕਿ ਭਾਈ EVM ਦੇ ਨਾਲ ਛੇੜਛਾੜ ਹੁੰਦੀ ਹੈ ਤੇ ਦੋਸ਼ ਸਾਬਿਤ ਨਾ ਕਰ ਸਕੇ ਤਾਂ 6 ਮਹੀਨਿਆਂ ਦੀ ਜੇਲ੍ਹ ਹੋ ਜੂਗੀ ਤੁਹਾਨੂੰ। ਸੰਜੀਵ ਕੁਮਾਰ ਆ ਉੱਥੋਂ ਦਾ ਪ੍ਰੈਜ਼ੀਡੈਂਟ, ਜਿਹੜਾ ਚੋਣ ਕਮਿਸ਼ਨ ਦਾ ਪ੍ਰਧਾਨ ਹੈ ਜਾਂ ਆਪਾਂ ਕਹਿ ਲਈਏ ਕਿ ਚੇਅਰਮੈਨ ਹੈ ਕਰਨਾਟਕਾ ਦਾ, ਉਹਨੇ ਇਹ ਗੱਲ ਕਹੀ ਹੈ। ਉਹ ਕਹਿੰਦਾ ਕਿ ਇਹ ਟੈਂਪਰਿੰਗ ਪ੍ਰੂਫ ਹੈ, ਇਹਦੇ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ, ਔਰ ਜੇ ਕੋਈ ਬੰਦਾ ਕਹਿੰਦਾ ਕਿ ਇਹਦੇ ਨਾਲ ਛੇੜਛਾੜ ਹੋ ਸਕਦੀ ਹੈ ਤਾਂ ਸੰਜੀਵ ਕੁਮਾਰ ਇਹ ਗੱਲ ਕਹਿੰਦਾ ਵੀ ਜਾਂ ਤਾਂ ਇਹਨੂੰ ਸਾਬਿਤ ਕਰ ਦੇ, ਨਹੀਂ ਫਿਰ ਮਾਣਹਾਨੀ ਦਾ ਅਸੀਂ ਉਹਦੇ ਤੇ ਮੁਕੱਦਮਾ ਦਰਜ, ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਵਾਂਗੇ। ਹੁਣ ਦੇਖੋ, ਇੱਕ ਪ੍ਰੋਸੈਸ ਆ ਰਾਜ ਜੀ, ਉਸ ਪ੍ਰੋਸੈਸ ਦੇ ਥਰੂ ਤੁਸੀਂ ਕਿਸੇ ਵੀ ਚੀਜ਼ ਤੇ ਕਿੰਤੂ ਕਰ ਸਕਦੇ ਹੋ। ਇਹ ਤੁਹਾਡਾ ਬੇਸਿਕ ਰਾਈਟ ਆ ਕਿ ਯਾਰ ਮੈਨੂੰ ਇਹਦੇ ਚ ਛੇੜਛਾੜ ਲੱਗਦੀ ਆ, ਹਨਾ। ਤੁਸੀਂ ਜੇ ਵੋਟ ਪਾਉਣ ਦਾ ਅਧਿਕਾਰ ਰੱਖਦੇ ਹੋ ਤੇ ਇਹਦਾ ਮਤਲਬ ਹੈ ਕਿ ਤੁਸੀਂ EVM ਦੇ ਬਾਰੇ ਜਾਣਨ ਦਾ ਵੀ ਅਧਿਕਾਰ ਰੱਖਦੇ ਹੋ, ਉਹ ਤੁਹਾਡਾ ਹੱਕ ਆ। ਪਰ ਹੁਣ ਜਿਵੇਂ ਪਿਛਲੇ ਦਿਨਾਂ ਤੋਂ BJP ਦੇ ਉੱਤੇ ਦੋਸ਼ ਲੱਗਦਾ ਲਗਾਤਾਰ ਕਿ ਇਹ EVM ਕਰਕੇ ਜਿੱਤੀ ਹੈ ਜਾਂ EVM ਦੇ ਨਾਲ ਛੇੜਛਾੜ ਹੋਈ ਹੈ, ਉਹ ਗੱਲ ਵੱਖਰੀ ਹੈ ਕਿ ਹਾਲੇ ਤੱਕ ਇਹ ਚੀਜ਼ਾਂ ਸਥਾਪਿਤ ਨਹੀਂ ਹੋਈਆਂ, ਪਰ ਦੋਸ਼ ਤਾਂ ਲੱਗਦੇ ਆ। ਤੇ ਦੋਸ਼ ਰਾਜ ਇਹ ਵੀ ਲੱਗਦਾ ਕਿ ਜਿਹੜਾ ਚੋਣ ਕਮਿਸ਼ਨ ਆ ਉਹ BJP ਦੇ ਪ੍ਰਭਾਵ ਹੇਠ ਕੰਮ ਕਰਦਾ। ਤੇ ਇੱਥੇ ਸਾਨੂੰ ਇੱਕ ਗੱਲ ਜ਼ਰੂਰ ਸੋਚਣੀ ਪਊਗੀ ਕਿ ਇਸ ਵੇਲੇ ਜੇ ਕਰਨਾਟਕਾ ਦੇ ਵਿੱਚ ਜਿਹੜੀ ਸਰਕਾਰ ਆ ਨਾ, ਉਹ ਸਿੱਧਰਮਈਆ ਦੀ ਹੈ, ਜਿਹਨੂੰ ਸਿੱਧਾ ਰੁਪਈਆ ਸਰਕਾਰ ਮੋਦੀ ਸਾਹਿਬ ਕਹਿੰਦੇ ਆ, ਉਹ ਹੈ ਕਾਂਗਰਸ ਦੀ ਜੀ। ਔਰ BJP ਦਾ ਉੱਥੇ ਪੂਰਾ ਜ਼ੋਰ ਲੱਗਿਆ ਹੋਇਆ ਕਿ ਇੱਥੇ ਕਿਵੇਂ ਨਾ ਕਿਵੇਂ ਸੱਤਾ ਦੇ ਵਿੱਚ ਆਇਆ ਜਾਵੇ। ਹੁਣ ਚੋਣ ਕਮਿਸ਼ਨ ਹੈ ਜਿਹੜਾ, ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਚੋਣ ਕਮਿਸ਼ਨ BJP ਦੇ ਇਸ਼ਾਰੇ ਹੇਠ ਕੰਮ ਕਰਦਾ ਵਾ, ਪਰ ਮੈਂ ਇਹ ਕਹਿਣਾ ਵਾ ਕਿ ਕਿਸੇ ਵੀ ਸਰਕਾਰੀ ਤੰਤਰ ਦੇ ਵਿੱਚ, ਸਰਕਾਰੀ ਸਿਸਟਮ ਦੇ ਵਿੱਚ ਸਾਡਾ ਕਿੰਤੂ ਕਰਨ ਦਾ, ਸਾਡਾ ਉਹਦੇ ਚੀਜ਼ ਤੇ ਉਹਦੇ ਪ੍ਰਤੀ ਜਾਣਨ ਦਾ ਇੱਕ ਬੇਸਿਕ ਹੱਕ ਆ। ਇਹ ਮੈਨੂੰ ਬਲੈਕਮੇਲਿੰਗ ਲੱਗਦੀ ਹੈ ਮੇਰੀ। ਮੰਨ ਲਓ ਜੇ ਮੈਨੂੰ ਕੋਈ ਚੋਣ ਕਮਿਸ਼ਨ ਕਵੇ, ਮੈਂ ਕਰਨਾਟਕਾ ਦਾ ਵਾਸੀ ਹੁੰਦਾ ਤਾਂ ਮੈਨੂੰ ਲੱਗਣਾ ਸੀਗਾ ਕਿ ਸ਼ਾਇਦ ਇਹ ਮੇਰੀ ਬਲੈਕਮੇਲਿੰਗ ਹੈ ਕਿ ਜਾਂ ਤਾਂ ਤੁਸੀਂ ਉਂਗਲ ਨਾ ਚੁੱਕੋ ਜਾਂ ਫਿਰ ਉਹਨੂੰ ਸਾਬਿਤ ਕਰੋ। ਹਾਂ, ਇਹ ਗੱਲ ਵੱਖਰੀ ਹੈ ਕਿ ਇਸ ਚੀਜ਼ ਨੇ ਸਾਡੇ ਨੁਮਾਇੰਦੇ ਜਿਹੜੇ ਆ ਉਹ ਡਿਕਲੇਅਰ ਕਰਨੇ ਆ ਜਾਂ ਸਾਡੇ ਨੁਮਾਇੰਦੇ ਚੁਣਨੇ ਆ, ਉਹ ਗੱਲ ਵੱਖਰੀ ਹੈ EVM ਦੀ। ਪਰ ਕੀ ਜਿਹੜਾ ਸਾਡੇ ਤੇ ਸਿਸਟਮ ਥੋਪਤਾ ਜਾਂ ਸਾਨੂੰ ਸਿਸਟਮ ਜਿਹੜਾ ਅਡਾਪਟ ਕਰਨਾ ਪੈਣਾ ਵਾ ਜਾਂ ਸਾਨੂੰ ਜਿਹੜਾ ਸਿਸਟਮ ਫੋਲੋ ਕਰਨਾ ਪੈਣਾ ਵਾ, ਅਸੀਂ ਉਹਦੀ ਨੁਕਤਾਚੀਨੀ ਕਰਨ ਦਾ ਹੱਕ ਵੀ ਨਹੀਂ ਰੱਖਦੇ ਜੀ। ਜੀ ਜੀ ਬਿਲਕੁਲ। ਨਾਲੇ ਆਈ ਥਿੰਕ ਪ੍ਰਵੀਨ ਜੀ, ਇਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਵੀ ਕਿਹੜੇ ਸਰਕਮਸਟਾਂਸ ਹੇਠ ਜਿਹੜੇ ਤੁਸੀਂ ਸਾਬਤ ਕਰਨਾ ਆ। ਉੱਦਾਂ ਦਾ ਬਹੁਤ ਵੀਡੀਓਜ਼ ਲਗਾਤਾਰ ਜਿਹੜੀਆਂ ਆਉਂਦੀਆਂ ਰਹਿੰਦੀਆਂ ਜੀ, ਇੱਦਾਂ ਕਰ ਸਕਦੇ, ਉੱਦਾਂ ਕਰ ਸਕਦੇ ਹਾਂ। ਇਹਨਾਂ ਨੇ ਕੋਈ ਨਾ ਕੋਈ ਨੁਕਤਾ ਬਣਾ ਹੀ ਲੈਣਾ ਵੀ ਸਾਡੀ ਜਿਹੜੀ ਇਹ ਚੀਜ਼ ਦੇ ਵਿੱਚ ਕੋਈ ਕਮੀ ਨਹੀਂ ਹੈਗੀ। ਸੋ ਦੇਖਦੇ ਹਾਂ ਕੀ ਬਣਦਾ ਇਸ ਦੇ ਉੱਤੇ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਬੈਂਕ ਕਰਜ਼ਿਆਂ ਦੀ ਹੇਰਾਫੇਰੀ ਦੇ ਵਿੱਚ ਨਿਊ ਇੰਡੀਆ 'ਚ ਕੀ ਬਦਲਿਆ? ਦੇਖੋ ਕੁਛ ਵੀ ਨਹੀਂ ਬਦਲਿਆ। ਜੇ ਆਪਾਂ ਗੱਲ ਕਰੀਏ ਨਾ, ਇੱਥੇ ਇੱਕ ਨਾ ਸੰਮੇਲਨ ਹੋਇਆ ਸੀਗਾ 23 ਫਰਵਰੀ ਨੂੰ, ਇਕਨੋਮਿਕ ਟਾਈਮ ਤੇ ਗਲੋਬਲ ਬਿਜ਼ਨਸ ਸੰਮੇਲਨ ਸੀਗਾ, ਕੋਈ ਸਮਾਗਮ ਸੀਗਾ ਜੀ। ਉੱਥੇ ਸਾਡੇ ਚੌਕੀਦਾਰ ਸਾਹਿਬ ਕੀ ਕਹਿੰਦੇ ਆ, ਉਹ ਕਹਿੰਦੇ ਕਿ ਜੀ ਅਸੀਂ ਜਨਤਾ ਦੇ ਪੈਸੇ ਦੀ ਲੁੱਟ ਨਹੀਂ ਸਾਨੂੰ ਮਨਜ਼ੂਰ, ਅਸੀਂ ਸਵੀਕਾਰ ਨਹੀਂ ਕਰਾਂਗੇ, ਤੇ ਜਿਹੜੀ ਸਾਡੀ ਨਵੀਂ ਆਰਥਿਕਤਾ ਹੋਊਗੀ ਨਾ ਤੇ ਉਹਦੇ ਬਾਰੇ ਉਹਦੇ ਜਿਹੜੇ ਨਿਯਮ ਰੂਲ ਆ ਉਹ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਆ ਤਾਂ ਜੋ ਅਸੀਂ ਘੁਟਾਲੇ ਨਾ ਹੋਣ ਦੇਈਏ। ਤੇ ਨਾਲ ਹੀ ਇਹ ਕਹਿੰਦੇ ਅਰੁਣ ਜੇਤਲੀ ਨੇ ਉੱਥੇ ਅਫਸੋਸ ਪ੍ਰਗਟਾਇਆ ਸਮਾਗਮ ਦੇ ਵਿੱਚ। ਉਹ ਕਹਿੰਦੇ ਕਿ ਜਿਹੜੇ ਬੈਂਕ ਘੁਟਾਲੇ ਆ ਨਾ, ਇਹਨੇ ਆਰਥਿਕਤਾ ਨੂੰ ਬੜੀ ਢਾਹ ਲਾਈ ਆ ਤੇ ਸਾਡੇ ਵਿਕਾਸ ਦੇ ਰਾਹ ਦੇ ਵਿੱਚ ਬੜੀਆਂ ਅੜਕਲਾਂ ਨੇ ਇਹ ਜਿਹੜੇ ਘੁਟਾਲੇ ਆ। ਠੀਕ ਆ। ਹੁਣ ਉੱਥੇ ਜਿਹੜੇ ਲੋਕ ਬੈਠੇ ਸੀ ਨਾ ਤੇ ਉਹ ਵਿਚਾਰੇ ਬੇਬਸ ਨਜ਼ਰ ਆਏ ਅਸਲ ਦੇ ਵਿੱਚ। ਉਹ ਕਹਿੰਦੇ ਕਿ ਉਹਨਾਂ ਦੇ ਵਿੱਚੋਂ ਕਈ ਲੋਕਾਂ ਉਹ ਕਹਿੰਦੇ ਯਾਰ ਨੋਟਬੰਦੀ ਤੁਸੀਂ ਲਿਆਂਦੀ, GST ਤੁਸੀਂ ਲਿਆਂਦੀ, ਆਧਾਰ ਲਿੰਕ ਤੁਸੀਂ ਕਰਵਾਇਆ, ਬੈਂਕ ਖਾਤਿਆਂ ਦੇ ਨਾਲ ਤੁਸੀਂ ਜੁੜਵਾਇਆ, ਸਾਰਾ ਕੁਛ, ਪੈਨ ਕਾਰਡ ਤੁਸੀਂ ਲਾਜ਼ਮੀ ਕਰਤਾ, ਹਜੇ ਵੀ ਕਹਿੰਦੇ ਕਿ ਯਾਰ ਘੁਟਾਲੇ ਨਹੀਂ ਹੋ ਸਕਦੇ ਜਾਂ ਹਲੇ ਵੀ। ਹੁਣ ਜਦੋਂ ਤੋਂ 4 ਸਾਲ ਹੋ ਗਏ ਇਹਨਾਂ ਨੂੰ ਸੱਤਾ ਦੇ ਵਿੱਚ ਆਇਆ ਨੂੰ ਜੀ, ਕਿੰਨੇ ਬੰਦੇ ਫਰਾਰ ਹੋ ਗਏ। 1 ਲੱਖ ਕਰੋੜ 1,16,000 ਕਰੋੜ ਰੁਪਇਆ ਇਹਨਾਂ ਨੇ ਵੱਟੇ ਖਾਤੇ ਦੇ ਵਿੱਚ ਪਾਤਾ ਵਾ ਜਿੱਦਾਂ ਦੇ ਮੋਦੀ ਸਾਹਿਬ ਜੇਤਲੀ ਸਾਹਿਬ ਆਏ ਆ ਕਾਰਪੋਰੇਟ ਘਰਾਣਿਆਂ ਦਾ ਜੀ। ਔਰ ਸੀਮਤ ਘਰ ਆ ਉਹ ਰਾਜੀ, ਸੀਮਤ ਲੋਕ ਆ, ਤੁੱਛ ਗਿਣਤੀ ਆ ਉਹਨਾਂ ਦੀ। ਦੂਜੇ ਪਾਸੇ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਵਾ, 1 ਲੱਖ ਕਰੋੜ, ਤੇ ਕਿੰਨੇ ਲੋਕਾਂ ਸਿਰ, ਲੱਖਾਂ ਲੋਕਾਂ ਸਿਰ। ਔਰ ਇਸ ਵੇਲੇ ਦੇਖੋ ਤੁਸੀਂ, ਹਰ ਰੋਜ਼ ਸਾਨੂੰ ਬੜੇ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਵਾ ਕਿ ਹਰ ਰੋਜ਼ ਅਸੀਂ ਕਿਸਾਨ ਸੁਸਾਇਡ ਦੀਆਂ ਖਬਰਾਂ ਸ਼ੇਅਰ ਕਰਦੇ ਹਾਂ, ਪਰ
ਪਤਾ ਨਹੀਂ ਕਿਹੋ ਜੀ ਸ਼ਰਮ ਲੈ ਕੇ ਲੋਕ ਕੁਰਸੀਆਂ ਤੇ ਬੈਠੇ ਆ, ਕਿਹੋ ਜੀ ਗਵਰਨੈਂਸ ਕਰ ਰਹੇ ਆ ਕਿ ਵਿਜੇ ਮਾਲਿਆ, ਨੀਰਵ ਮੋਦੀ, ਕਿੰਨੇ ਨਾਮ ਨੇ, ਇੱਕ ਵੱਡੀ ਲਿਸਟ ਆ। ਜੇ ਇੱਕ ਬੰਦਾ ਕਾਮਨ ਬੰਦੇ ਨੇ ਜੇ 2.5 ਲੱਖ ਤੋਂ ਉਹਦੇ ਅਕਾਊਂਟ ਦੇ ਵਿੱਚ ਵੱਧ ਜਾਂਦਾ ਨਾ ਤੇ ਉਹਦੀ ਤੋਂ ਪੁੱਛ ਪੜਤਾਲ ਹੁੰਦੀ ਆ। ਔਰ ਇਹ ਇਹੋ ਜਿਹੇ ਲੋਕ ਨੇ, ਇਹੋ ਜਿਹੇ ਮੈਂ ਕਹਿ ਸਕਦਾ ਵਾਂ ਕਿ ਗਵਰਨੈਂਸ ਕਰਨ ਵਾਲੇ ਲੋਕ ਨੇ, ਇੰਨੀ ਅਯੋਗਤਾ ਇਹਨਾਂ ਦੇ ਵਿੱਚ ਕਿ ਇਹਨਾਂ ਦੇ ਬੈਂਕਿੰਗ ਸਿਸਟਮ ਦੇ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਲੋਕ ਜਾਲੀ ਜਾਲਸਾਜ਼ੀਆਂ ਨਾਲ ਹਥਿਆ ਕੇ, ਕਰਜ਼ਾ ਲੈ ਕੇ ਤੇ ਉਹ ਫਰਾਰ ਹੋ ਜਾਂਦੇ। ਇਹਨਾਂ ਨੂੰ ਪਤਾ ਤੱਕ ਨਹੀਂ ਲੱਗਦਾ ਕਿਉਂ ਨਹੀਂਗਾ? ਮਾਲਕ ਇਹ ਨਹੀਂ ਨਾ, ਜ਼ਿੰਮੇਵਾਰੀ ਇਹਨਾਂ ਦੀ ਹੈ, ਜਵਾਬਦੇਹੀ ਵੀ ਇਹਨਾਂ ਦੀ ਹੋਣੀ ਚਾਹੀਦੀ ਹੈ। ਔਰ ਜੇ ਜਵਾਬਦੇਹੀ ਨਹੀਂ, ਫਿਰ ਅਸੀਂ ਕਹਾਂਗੇ ਕਿ ਘੇਰੇ ਰਹੇ ਜੇ ਜਵਾਬ ਨਹੀਂ ਦੇ ਸਕਦੇ ਫਿਰ ਸਾਨੂੰ ਕਹਿਣਾ। ਹੁਣ ਕੀ ਹੈ, ਹੁਣ ਜਿਹੜੀ ਇਹਨਾਂ ਚੀਜ਼ਾਂ ਦੀ ਸਮੀਖਿਆ ਕੀਤੀ ਹੈ ਨਾ ਜਿਹੜੇ ਸਾਡੇ ਮਾਹਰ ਹੈ ਰਾਜੀ, ਉਹ ਕਹਿੰਦੇ ਕਿ ਕੁਛ ਨਹੀਂ ਬਦਲਿਆ, ਇਕੱਲੇ ਲੋਕਾਂ ਦੇ ਲਈ ਰੂਲ ਬਦਲੇ ਆ। ਜਿਹੜੇ ਘੁਟਾਲੇਬਾਜ਼ ਆ ਉਹਨਾਂ ਦੇ ਲਈ ਉਹੀ ਰੂਲ ਹੈ। ਜਿੰਨਾ ਚਿਰ ਹੁਣ ਕਰੋੜਾਂ ਰੁਪਏ ਦੇ, ਹਜ਼ਾਰਾਂ ਕਰੋੜ ਰੁਪਏ ਦੇ ਫਰਾਡ ਹੋ ਜਾਂਦੇ ਕਿ ਆਰਬੀਆਈ ਨੂੰ ਪਤਾ ਨਹੀਂ, ਆਰਬੀਆਈ ਕਿਹਦੇ ਅੰਡਰ ਹੈ? ਸਰਕਾਰ ਦੇ ਅੰਡਰ ਹੈ। ਸੋ ਉਹ ਕਹਿੰਦੇ ਕਿ ਕਿਸੇ ਵੀ ਕਾਰੋਬਾਰ ਦੀ ਜਿਹੜੀ ਸ਼ੁਰੂਆਤ ਕਰਦੇ ਨੇ ਇੱਥੇ ਲੋਕ ਉਹ ਝੂਠ ਦੀ ਬੁਨਿਆਦ ਤੇ ਕਰਦੇ ਆ, ਗਲਤ ਇਨਵੈਸਟਮੈਂਟ ਦਿਖਾਉਂਦੇ ਆ, ਸਰਕਾਰ ਤੋਂ ਲੋਨ ਲੈਂਦੇ ਆ, ਜਾਲੀ ਕਾਗਜ਼ਾਤ ਦੇ ਕਰਕੇ ਲੋਨ ਪਾਸ ਕਰਾਉਂਦੇ ਆ ਔਰ ਫਿਰ ਉਹ ਲੋਕਾਂ ਦਾ ਪੈਸਾ ਡਕਾਰ ਕੇ ਹਜ਼ਮ ਕਰਕੇ ਇੱਥੋਂ ਫਰਾਰ ਹੋ ਜਾਂਦੇ ਆ ਜੀ। ਇੱਕ ਨਵਾਂ ਤਰੀਕਾ ਇਹਨਾਂ ਨੇ ਇਜਾਦ ਕਰ ਲਿਆ ਵਾ ਇਹਨਾਂ ਦੇ ਬੰਦਿਆਂ ਨੇ। ਹੁਣ ਜਿਹੜਾ ਕੈਪਟਨ ਦੇ ਜਵਾਈ ਤੋਂ ਪੁੱਛ ਪੜਤਾਲ ਹੋ ਰਹੀ ਆ ਉਹ ਕੀ ਆ? ਉਹ ਇਹੀ ਆ, ਓਰੀਐਂਟਲ ਬੈਂਕ ਆਫ ਕਮਰਸ ਕਹਿੰਦਾ ਵਾ ਕਿ ਬਈ ਇਹਨਾਂ ਨੇ ਜਿਹੜਾ ਪੈਸਾ ਲਿਆ ਸੀਗਾ ਗੁਰਪਾਲ ਸਿੰਘ ਹੋਰਾਂ ਨੇ, ਇਹ ਕਿਸਾਨਾਂ ਖਾਤਰ ਲਿਆ ਸੀਗਾ, ਪਰ ਜਦ ਕਿ ਉਹ ਕਿਸਾਨਾਂ ਖਾਤਰ ਲਿਆ ਜਿਹੜਾ ਕਰਜ਼ਾ ਸੀ ਉਹਨੂੰ ਯੂਜ਼ ਕਰ ਲਿਆ ਗਿਆ। ਔਰ ਕਮਾਲ ਦੀ ਗੱਲ ਹੈ ਕਿ ਸਾਡੇ ਮੁਲਕ ਦੀਆਂ ਇੰਨੀਆਂ ਘਟੀਆਂ ਪਾਲਿਸੀਜ਼ ਆ, ਪੈਸਾ ਤੁਸੀਂ ਕਿਸਾਨਾਂ ਵਾਸਤੇ ਦੇਣਾ ਵਾ, ਦੇ ਕੇ ਇੰਡਸਟਰੀਅਲਿਸਟ ਨੂੰ ਰਹੇ ਹੋ, ਕਦੋਂ ਵਪਾਰੀ ਕਦੋਂ ਕਿਸਾਨਾਂ ਨੂੰ ਪੈਸਾ ਦੇਊਗਾ? ਵਪਾਰੀ ਤਾਂ ਏਜੰਟ ਦਾ ਪੈਸਾ ਨਹੀਂ ਦਿੰਦਾ। ਇੱਕ ਲੌਜਿਕ ਦੇਖੋ ਤੁਸੀਂ ਇਹਨਾਂ ਲੋਕਾਂ ਦਾ, ਪਾਲਿਸੀਜ਼ ਦਾ ਵੇਖੋ ਤੁਸੀਂ। ਪਰ ਦੇਖਦੇ ਹਾਂ ਹੁਣ ਚੌਂਕੀਦਾਰ ਸਾਹਿਬ ਤੇ ਜੇਤਲੀ ਸਾਹਿਬ ਅੱਗੇ ਹੋਰ ਕਿੰਨੇ ਕੁ ਘੁਟਾਲੇ ਰੋਕਦੇ ਆ। ਪਰ ਰਾਜੀ ਇੱਕ ਵਾਰੀ ਆ ਜਿਹੜੀਆਂ ਪਾਲਿਸੀਜ਼ ਆਈਆਂ ਵਾ, ਜਿਹੜੀਆਂ ਟਰਾਂਸਪੇਰੈਂਸੀ ਦੀਆਂ ਗੱਲਾਂ ਕੀਤੀਆਂ ਵਾ, ਇਹ ਸਾਰਾ ਕੁਛ ਆਮ ਬੰਦੇ ਲਈ ਆ, ਬਦਲਿਆ ਕੁਛ ਨਹੀਂ। ਭਾਰਤ ਦੇ ਵਿੱਚ ਨਿਊ ਇੰਡੀਆ, ਡਿਜੀਟਲ ਇੰਡੀਆ ਸਾਰਾ ਕੁਝ ਫਲॉप ਹੋ ਗਿਆ ਵਾ। ਜੀ 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 ਅਗਲੀ ਜਿਹੜੀ ਗੱਲ ਕਰੀਏ, ਇਹ ਜਿਹੜੇ ਰਵੀ ਸ਼ੰਕਰ ਆ ਉਹਨਾਂ ਨੇ ਬਿਆਨ ਦਿੱਤਾ ਵੀ ਕਹਿੰਦੇ ਸਾਰਿਆਂ ਦੀ ਸਹਿਮਤੀ ਨਾਲ ਛੇਤੀ ਬਣੂਗਾ ਰਾਮ ਮੰਦਿਰ। ਹੁਣ ਇਲੈਕਸ਼ਨਾਂ ਤਾਂ ਨੇੜੇ ਆਏ, ਕੁਛ ਤਾਂ ਗੱਲਾਂ ਸੁਣਨ ਨੂੰ ਮਿਲਦੀਆਂ ਹੀ ਆ। ਹਾਂਜੀ ਬਿਲਕੁਲ, ਪਰ ਕਮਾਲ ਦੀ ਗੱਲ ਹੈ ਕਿ ਰਵੀ ਸ਼ੰਕਰ ਨਾ ਤਾਂ ਕੋਈ MP ਹੈ ਨਾ ਕੋਈ MLA ਹੈ, ਫਿਰ ਵੀ ਸੱਦੀ ਨਾ ਬੁਲਾਈ ਹੈ ਕਿ ਮੈਂ ਲਾੜੇ ਦੀ ਤਾਈ। ਉਹ ਗੱਲ ਹੈ ਇਹਨਾਂ ਦੀ। ਪਹਿਲਾਂ ਕਹਿੰਦੇ ਸੀ ਮੈਂ ਵਿਚੋਲਗੀ ਕਰਨੀ ਹੈ ਤੇ ਉੱਥੇ ਜਦੋਂ ਗਏ ਸੀ, ਇਹ ਹੋ ਗਏ 3-4 ਮਹੀਨਿਆਂ ਦੀ ਗੱਲ, ਉੱਥੇ ਜਦੋਂ ਗਏ ਤੇ ਕਿਸੇ ਨੇ ਇਹਨਾਂ ਨੂੰ ਪਾਣੀ ਨਹੀਂ ਪੁੱਛਿਆ ਉੱਥੇ, ਵਿਚੋਲਗੀ ਕਰਨੀ ਤਾਂ ਦੂਰ ਦੀ ਗੱਲ। ਉਹ ਕਹਿੰਦੇ ਬਈ ਤੂੰ ਕਿਸੇ ਅਹੁਦੇ ਤੇ ਨਹੀਂ, ਤੂੰ ਕੋਈ ਰਿਟਾਇਰ ਗਵਰਨਰ ਨਹੀਂ, ਤੂੰ ਕੋਈ ਮੁੱਖ ਮੰਤਰੀ ਨਹੀਂ, ਤੂੰ ਐਵੇਂ ਵਿੱਚ ਅੜਿਆ ਫਿਰਦਾ ਤੇ ਤੇਰੇ ਕੋਲ ਕੋਈ ਸੰਵਿਧਾਨਕ ਅਹੁਦਾ ਹੀ ਹੈ ਤੇ ਫਿਰ ਤੂੰ ਕਿਵੇਂ ਕਰ ਸਕਦਾ ਵੀ ਭਾਈ ਇਹ ਰਾਮ ਮੰਦਿਰ ਬਣੂਗਾ? ਸੋ ਉੱਥੇ ਲੋਕਾਂ ਨੇ ਨਕਾਰਤਾ। ਜਦੋਂ ਨਕਾਰਤਾ ਹੁਣ ਫਿਰ ਇੱਕ ਵਾਰੀ ਨਾ ਮਤਲਬ ਆਪਦੇ ਆਪ ਨੂੰ ਹਾਈਪ ਕਰਨ ਦੇ ਲਈ, ਆਪਦੇ ਆਪ ਨੂੰ ਜਿਵੇਂ ਕਹਿ ਲਈ ਪ੍ਰਮੋਟ ਕਰਨ ਦੇ ਲਈ ਜਾਂ ਸਰਕਾਰ ਪੱਖੀ ਹੋਣ ਦਾ ਦਾਅਵਾ ਕਰਨ ਦੇ ਲਈ ਹੁਣ ਇਹ ਕਹਿੰਦੇ ਆ ਕਿ ਮੈਨੂੰ ਪੂਰੀ ਉਮੀਦ ਹੈ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਜਿਹੜਾ ਫੈਸਲਾ ਵਾ ਉਹ ਸਾਰੇ ਪੱਖਾਂ ਦੀ ਸਹਿਮਤੀ ਦੇ ਨਾਲ ਬਣਾ ਲਾਂਗੇ, ਅਸੀਂ ਸੁਲਝਾ ਲਾਂਗੇ ਤੇ ਮੰਦਿਰ ਦਾ ਨਿਰਮਾਣ ਦਾ ਰਾਸਤਾ ਜਿਹੜਾ ਵਾ ਉਹ ਸਾਫ਼ ਹੋ ਜਾਊਗਾ। ਇੱਕ ਪਾਸੇ ਕਹਿੰਦੇ ਕਿ ਮਸਲਾ ਸੁਲਝਾ ਲਾਂਗੇ ਸਾਰੇ ਪੱਖਾਂ ਦੀ ਸਹਿਮਤੀ ਨਾਲ, ਦੂਜੇ ਪਾਸੇ ਕਹਿੰਦੇ ਆ ਇੱਕੋ ਗੱਲ ਦੇ ਵਿੱਚ ਦੋ ਗੱਲਾਂ ਕਰਦੇ ਆ। ਕਹਿੰਦੇ ਕਿ ਸਾਰੇ ਪੱਖਾਂ ਦੀ ਸਹਿਮਤੀ ਨਾਲ ਰਾਮ ਮੰਦਿਰ ਦਾ ਮੁੱਦਾ ਸੁਲਝਾ ਲਾਂਗੇ, ਰਾਮ ਮੰਦਿਰ ਬਣਨ ਦਾ ਰਾਹ ਪੱਧਰਾ ਹੋ ਜਾਊਗਾ। ਜਦੋਂ ਤੁਸੀਂ ਪਹਿਲਾਂ ਹੀ ਕਹੀ ਜਾਂਦੇ ਕਿ ਰਾਮ ਮੰਦਿਰ ਬਣਨ ਦਾ ਰਾਹ ਪੱਧਰਾ ਹੋ ਜਾਊਗਾ ਤੇ ਇਹ ਕਿਸ ਗੱਲ ਦੀ ਗਾਰੰਟੀ ਹੈ ਕਿ ਸਾਰੇ ਪੱਖ ਸਹਿਮਤ ਹੋ ਜਾਣਗੇ? ਬਿਲਕੁਲ ਬਿਲਕੁਲ। ਦੇਖੋ ਬੜੀ ਇੱਕ ਦੇਖਣ ਵਾਲੀ ਗੱਲ ਹੈ ਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਸਾਰੇ ਪੱਖ ਸਹਿਮਤ ਹੋ ਜਾਣਗੇ, ਮੁੜ ਕੇ ਕਹਿੰਦੇ ਕਿ ਰਾਮ ਮੰਦਿਰ ਬਣੂਗਾ। ਜੇ ਰਾਮ ਸਾਰੇ ਪੱਖਾਂ ਦੀ ਸਹਿਮਤੀ ਹੁੰਦੀ ਤਾਂ ਹੁਣ ਤੱਕ ਬਣ ਗਿਆ ਹੁੰਦਾ ਰਾਮ ਮੰਦਿਰ। ਬਿਲਕੁਲ ਬਿਲਕੁਲ ਹੈ ਨਾ। ਇਹ ਇੱਕ ਵੇਖਣ ਵਾਲੀ ਗੱਲ ਹੈ ਵੀ ਜੇ ਸਾਰੇ ਪੱਖ ਸਹਿਮਤ ਹੁੰਦੇ ਤਾਂ ਏਦਾਂ ਝਗੜਾ ਹੀ ਨਾ ਪੈਂਦਾ। ਸਾਰੇ ਪੱਖ ਸਹਿਮਤ ਨਹੀਂ ਨਾ, ਲੋਕਾਂ ਨੇ ਆਪਦੀਆਂ ਦਲੀਲਾਂ ਨੇ। ਜਿਹੜੀ ਦੂਜੀ ਪਾਸੇ ਧਿਰ ਖੜੀ ਹੈ, ਜੇ ਸਾਨੂੰ ਆਪਦੇ ਧਾਰਮਿਕ ਜਜ਼ਬਾਤ ਚੰਗੇ ਲੱਗਦੇ ਆ, ਜੇ ਮੈਨੂੰ ਇਹ ਲੱਗਦਾ ਵੀ ਇਹ ਚੀਜ਼ ਮੰਨਣੀ ਚਾਹੀਦੀ ਹੈ ਤਾਂ ਸਾਨੂੰ ਦੂਜਾ ਵੀ ਵੇਖਣਾ ਪਊਗਾ। ਉਹ ਵੀ ਸਾਡੇ ਵਾਂਗੂ ਧਾਰਮਿਕ ਜਜ਼ਬਾਤ ਰੱਖਦਾ ਵਾ ਆਪਦੇ, ਤੇ ਉਹਦੀ ਦਲੀਲ ਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ। ਸੋ ਇਹ ਹੋ ਗਏ ਇਹ ਸ਼੍ਰੀ ਪਤਾ ਨਹੀਂ ਕਿੰਨੇ ਕੁ ਸ਼੍ਰੀ ਲੱਗਦੇ ਇਹਨਾਂ ਦੇ ਨਾਮ ਦੇ ਨਾਲ। ਇੱਕ ਹੋਰ ਆ ਜਿਹੜਾ ਜਿਹਦਾ ਅੱਜ ਕੱਲ੍ਹ ਲਿਬਾਸ ਜਿਹੜਾ ਵਾ ਉਹ ਭਗਵਾਂ ਵਾ, ਵਪਾਰੀ ਬੰਦਾ ਵਾ ਸਿਰੇ ਦਾ, ਤੇ ਉਹ ਬੰਦਾ ਇਹ ਕੁਛ ਕੁ ਲੋਕ ਨੇ ਜਿਹੜੇ ਪਾਲ ਲਏ ਗਏ ਗਲਤੀਆਂ ਦੇ ਨਾਲ ਜਾਂ ਸਿਆਸਤਾਂ ਨੇ। ਪਰ ਅੱਜ ਕੱਲ੍ਹ ਇਹ ਲੋਕਾਂ ਦਾ ਹੌਸਲਾ ਇੰਨਾ ਕੁ ਵੱਧ ਚੁੱਕਿਆ ਵਾ ਕਿ ਇਹ ਸਾਡੇ ਮੁਲਕ ਦੇ ਸਮਾਜਿਕ ਮਸਲਿਆਂ ਦੇ ਵਿੱਚ ਇਕੱਲਾ ਇੰਟਰਫੇਅਰ ਨਹੀਂ ਕਰਦੇ,
ਉਹਦੇ ਤੇ ਆਪਣਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰਦੇ ਆ ਔਰ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਦੇ। ਜੀ ਬਿਲਕੁਲ ਬਿਲਕੁਲ, ਇਹਨੂੰ ਕਹਿੰਦੇ ਅੱਖਾਂ 'ਚ ਘੱਟਾ ਪਾਉਣਾ ਵੀ ਇਹ ਜਿਹੜਾ ਕਿੱਦਾਂ ਜਿਹੜਾ ਕਰਦੇ ਨੇ। ਅਗਲੀ ਗੱਲ ਕਰੀਏ, ਹੋਲੀ ਮੌਕੇ 1900 ਤੋਂ ਜ਼ਿਆਦਾ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ। ਦੇਖੋ, ਹੋਲੀ ਭਾਵੇਂ ਕੋਈ ਵੀ ਤਿਉਹਾਰ ਹੈ, ਲੋਹੜੀ ਆ, ਵਿਸਾਖੀ ਆ, ਦੀਵਾਲੀ ਆ, ਸਾਰੇ ਤਿਉਹਾਰਾਂ ਦੀ ਆਪਾਂ ਰਿਸਪੈਕਟ ਕਰਦੇ ਹਾਂ, ਭਾਵੇਂ ਕਿ ਈਦ ਹੈ, ਜਿੰਨੇ ਵੀ ਸਾਡੇ ਤਿਉਹਾਰ ਹੈ, ਕਿਉਂਕਿ ਹਰੇਕ ਤਿਉਹਾਰ ਦੇ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਆ, ਹਨਾ। ਜੀ ਜੀ ਜੀ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਸਾਡੀ ਆਵਾਮ ਆ, ਜਿਹੜੇ ਸਾਡੇ ਲੋਕ ਨੇ ਨਾ, ਉਹ ਇਹਨਾਂ ਤਿਉਹਾਰਾਂ ਦੀ ਆੜ ਲੈ ਕੇ ਕਈ ਥਾਈਂ ਭੀੜਾਂ ਦੀ ਥਾਂ ਤੇ ਤੁਸੀਂ ਦੇਖੋ ਕਿ ਜੇਬਾਂ ਵੀ ਕੱਟਦੇ ਆ, ਹਨਾ। ਕਈ ਥਾਈਂ ਇਹ ਹੁੰਦਾ ਕਿ ਯਾਰ ਅੱਜ ਤਾਂ ਹੋਲੀ, ਅੱਜ ਹੁੜਦੰਗ ਕਰਾਂਗੇ ਤੇ ਅੱਜ ਆਪਾਂ ਨੂੰ ਕਿਹੜਾ ਕਿਸੇ ਨੂੰ ਰੋਕਣਾ ਵਾ, ਤੇ ਪੀਓ ਸ਼ਰਾਬ ਤੇ ਚਲਾਓ ਗੱਡੀਆਂ ਜੀ। ਸੋ ਲਾਅ ਐਂਡ ਆਰਡਰ ਨੂੰ ਟਿੱਚ ਜਾਣਦੇ ਆ ਸਾਡੇ ਲੋਕ, ਔਰ ਇਹ ਮੈਂ ਵੀ ਲੋਕਾਂ ਦੇ ਵਿੱਚ ਆ, ਮੈਨੂੰ ਵੀ ਹੋ ਸਕਦਾ ਮੈਂ ਵੀ ਇਸ ਬਿਮਾਰੀ ਤੋਂ ਪੀੜਤ ਹੋਵਾਂ, ਕਿਉਂਕਿ ਸਾਨੂੰ ਲੱਗਦਾ ਵਾ ਕਿ ਅੱਜ ਸਾਨੂੰ ਕੌਣ ਰੋਕ ਲੂਗਾ। ਆਹ ਦਿੱਲੀ ਪੁਲਿਸ ਆ, ਜਿਹੜੀ ਦਿੱਲੀ ਪੁਲਿਸ ਨੇ ਹੋਲੀ ਦੇ ਦਿਨ ਆਵਾਜਾਈ ਦੇ ਨਿਯਮਾਂ ਦੇ ਜਿਹੜੇ ਉਲੰਘਣਾ ਕਰਨ ਵਾਲੇ ਲੋਕ ਆ, ਉਹਨਾਂ ਦੇ ਵਿੱਚੋਂ ਜਿੰਨੀ ਕਾਰਵਾਈ ਕੀਤੀ ਹੈ, ਤੇ 1900 ਤੋਂ ਜ਼ਿਆਦਾ ਬੰਦੇ ਆ ਜੇ ਫੜੇ ਗਏ ਆ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ, ਤੇ 9300 ਬੰਦੇ ਦੇ ਖਿਲਾਫ ਕਾਰਵਾਈ ਕੀਤੀ ਆ ਹੋਲੀ ਵਾਲੇ ਦਿਨ। ਤੁਸੀਂ ਦੇਖੋ ਕਿ 9300 ਬੰਦੇ ਦੇ ਉੱਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਦੇ ਦੋਸ਼ ਲੱਗਿਆ, ਤੇ ਜੇ ਮੇਰਾ ਖਿਆਲ ਹੈ ਕਿ ਹੋਲੀ 4-5 ਦਿਨ ਚੱਲਦੀ ਹੋਵੇ ਤੇ ਇਹ ਜਿਹੜੀ ਗਿਣਤੀ ਹੈ ਲੱਖਾਂ 'ਚ ਪਹੁੰਚ ਜੇ। ਤੇ ਜੇ ਇਹੋ ਜਿਹੀ ਸਰਗਰਮੀ ਪੁਲਿਸ, ਦਿੱਲੀ ਪੁਲਿਸ ਹੋਲੀ ਵਾਲੇ ਦਿਨ ਤੋਂ ਛੱਡ ਕੇ ਤੇ 364 ਦਿਨ ਹੋਰ ਵਿਖਾਵੇ ਤਾਂ ਸਾਡੇ ਸੜਕ ਹਾਦਸੇ ਹੁਣ ਹਟ ਜਾਣ। ਸੋ ਜ਼ਰੂਰੀ ਨਹੀਂ ਗਾ ਕਿ ਲਾਅ ਐਂਡ ਆਰਡਰ ਨੇ ਖਾਸ ਦਿਨਾਂ ਤੇ ਜਾਗਣਾ ਵਾ, ਪਰ ਖੈਰ ਚੰਗੀ ਗੱਲ ਹੈ ਕਿ ਸ਼ਰਾਬ ਪੀਂਦੇ ਬੰਦੇ ਫੜ ਲਏ, ਹਨਾ, ਉਹਨਾਂ ਤੇ ਕਾਰਵਾਈ ਹੋ ਗਈ, ਬਹੁਤ ਸਾਰੇ ਹਾਦਸਿਆਂ ਤੋਂ ਬਚਾਅ ਹੋ ਗਿਆ। ਇਹ ਚੀਜ਼ ਸਾਨੂੰ ਇੱਕ ਜ਼ਰੂਰ ਸਕਾਰਾਤਮਕ ਇਸ ਚੀਜ਼ ਦੇ ਵਿੱਚੋਂ ਮਿਲਦੀ ਹੈ ਰਾਜੀ, ਕਿ ਜੇਕਰ ਕਾਰਵਾਈ ਹੋਈ, ਉਹਨਾਂ ਦੇ ਵਹੀਕਲ ਰੋਕੇ ਗਏ ਜਾਂ ਉਹਨਾਂ ਨੂੰ ਫੜਿਆ ਗਿਆ, ਤਾਂ ਹੋ ਸਕਦਾ ਹੈ ਬਹੁਤ ਸਾਰੇ ਹਾਦਸੇ ਰੋਕ ਗਏ ਜਿਹੜੇ ਵਾਪਰ ਸਕਦੇ। ਤਾਂ ਮੇਰਾ ਖਿਆਲ ਹੈ ਕਿ ਇਕੱਲਾ ਹੋਲੀ ਵਾਲਾ ਦਿਨ ਹੀ ਨਹੀਂ, ਹੋਲੀ ਵਾਲੇ ਦਿਨ ਦੇ ਨਾਲ ਨਾਲ ਸਾਨੂੰ ਹਰ 364 ਦਿਨਾਂ ਨੂੰ ਵੀ ਹੋਲੀ ਮੰਨਣਾ ਪਊਗਾ, ਕਿਉਂਕਿ ਉਦੋਂ ਵੀ ਸ਼ਰਾਬਾਂ ਪੀਣ ਵਾਲੇ ਬਥੇਰੇ ਨੇ, ਉਦੋਂ ਵੀ ਤੇਜ਼ ਰਫ਼ਤਾਰ ਕਰਨ ਵਾਲੇ ਬਥੇਰੇ ਨੇ, ਬਿਨਾਂ ਹੈਲਮਟ ਵਾਲੇ ਬਥੇਰੇ ਨੇ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ 31 ਹੋਰ ਭਾਰਤੀ ਅਰਬਪਤੀ ਬਣੇ। ਹਾਂਜੀ ਬਿਲਕੁਲ, ਭਾਰਤ ਦੇ ਵਿੱਚ ਨਾ ਅਰਬਪਤੀਆਂ ਦੀ ਗਿਣਤੀ 131 ਹੋ ਗਈ ਆ, ਤੇ ਇਸ ਸੂਚੀ ਦੇ ਵਿੱਚ 31 ਨਵੇਂ ਭਾਰਤੀ ਸ਼ਾਮਿਲ ਹੋ ਗਏ ਆ। ਮਤਲਬ ਹਰ 2 ਮਹੀਨਿਆਂ ਦੇ ਵਿੱਚ 5 ਅਰਬਪਤੀ ਨਿਕਲ ਰਹੇ ਆ। ਹਰ 2 ਮਹੀਨਿਆਂ ਦੇ ਵਿੱਚੋਂ 31 ਆ ਗਏ ਨਾ, ਹਨਾ। ਹਰ 2 ਮਹੀਨਿਆਂ ਦੇ ਵਿੱਚੋਂ 5 ਅਰਬਪਤੀ ਜਿਹੜੇ ਆ ਉਹ ਮਤਲਬ ਸਾਡੇ ਮੁਲਕ ਦੇ ਵਿੱਚੋਂ ਨਿਕਲ ਰਹੇ ਆ, ਔਰ ਇੰਨੀ ਤਰੱਕੀ ਕਰ ਰਿਹਾ ਵਾ ਮੁਲਕ। ਇਹ ਦਾਅਵਾ ਕੀਤਾ ਵਾ 2018 ਦੀ ਹਿਰੂਨ ਗਲੋਬਲ ਰਿਚ ਲਿਸਟ ਦੇ ਵਿੱਚ ਪ੍ਰਗਟਾਵਾ ਕੀਤਾ ਗਿਆ ਇਹ, ਤੇ ਉਹ ਕਹਿੰਦੇ ਕਿ ਜੇਕਰ ਭਾਰਤੀ ਮੂਲ ਦੇ ਅਮੀਰ ਜੋੜ ਲਈਏ ਤਾਂ ਇਹ ਗਿਣਤੀ 170 ਹੋ ਜੂਗੀ ਜੀ। ਹੁਣ ਮੁਕੇਸ਼ ਅੰਬਾਨੀ ਦੀ ਜਾਇਦਾਦ ਸੀ ਜੋ 2.92 ਲੱਖ ਕਰੋੜ ਰੁਪਈਆ। ਇਹ ਸੰਸਾਰ ਦੇ ਵਿੱਚ ਸਭ ਤੋਂ ਅਮੀਰ ਭਾਰਤੀ ਆ ਉਹ, ਇਸ ਸੂਚੀ ਦੇ ਵਿੱਚ ਉਹ 19ਵੇਂ ਨੰਬਰ ਤੇ ਆ। ਐਮਾਜ਼ੋਨ ਦੇ ਜਿਹੜੇ ਜੈਫ ਬੇਜ਼ੋਸ ਨੇ, ਉਹਨਾਂ ਕੋਲ 7.99 ਮਿਲੀਅਨ ਕਰੋੜ, ਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਨੇ। ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾ, ਮੈਨੂੰ ਦੇਖੋ ਜਿਹੜੇ 5 ਭਾਰਤੀ ਆ ਨਾ, ਮੁਕੇਸ਼ ਅੰਬਾਨੀ ਆ, ਲਕਸ਼ਮੀ ਮਿੱਤਲ ਆ, ਦਲੀਪ ਸਿੰਘ ਵੀ ਆ, ਸ਼ਿਵਨਾਰਦ ਆ, ਗੌਤਮ ਅਦਾਨੀ ਆ, ਠੀਕ ਹੈ। ਹੁਣ ਦੇਖੋ, ਮੈਂ ਇਹ ਨਹੀਂ, ਮੇਰਾ ਢਿੱਡ ਨਹੀਂ ਦੁਖਦਾ ਕੋਈ ਬੰਦਾ ਅਮੀਰ ਬਣ ਗਿਆ, ਕੋਈ ਚੱਕਰ ਨਹੀਂ ਗਾ, ਉਹ ਆਪਦੇ ਬਲਬੂਤੇ ਦੇ ਜ਼ਰੀਏ ਬਣਿਆ। ਪਰ ਜਿਹੜੀ ਸਾਡੀ GDP ਡਿੱਗੀ, ਉਹਦਾ ਕੀ ਹੱਲ ਹੋਇਆ? ਉਹਦਾ ਤਾਂ ਕਾਮਨ ਮੈਨ ਤੇ ਅਸਰ ਪਿਆ ਨਾ। ਔਰ ਜੇ GDP ਡਿੱਗਣ ਦੇ ਬਾਵਜੂਦ, ਜੇ ਸਾਡੀ ਵਿਕਾਸ ਖੜੋਤ ਦੇ ਬਾਵਜੂਦ ਕੁਛ ਚੰਦ ਬੰਦੇ ਅਮੀਰ ਬਣਦੇ ਆ, ਤੇ ਫਿਰ ਸਾਨੂੰ ਸਰਕਾਰਾਂ ਤੋਂ ਪੁੱਛਣਾ ਪਊਗਾ ਕਿ ਯਾਰ ਤੁਹਾਡੀਆਂ ਦੋਗਲੀਆਂ ਪਾਲਿਸੀਆਂ ਕਿਉਂ ਨੇ? ਇੱਕ ਲੋਕ ਗਰੀਬ ਹੁੰਦੇ ਜਾਂਦੇ ਆ। ਸਾਡੇ ਦੱਸਦੇ ਸੀ ਕਿ 73% ਦੀ ਜਿਹੜੀ ਸਾਡੇ ਮੁਲਕ ਦੀ ਜਿਹੜੀ ਆਮਦਨ ਆ, ਜਾਂ 73% ਜਿਹੜੀ ਸਾਡੀ ਜਾਇਦਾਦ ਆ, ਜਾਂ ਸਾਡਾ ਜਿਹੜਾ ਕੁੱਲ ਸਰਮਾਇਆ ਵਾ, ਉਹਦਾ 73% ਦੀ ਕੁੱਲ ਇੱਕ ਸੀਮਤ ਲੋਕਾਂ ਕੋਲ ਆ, 73% ਦੀ। ਔਰ ਕਿੰਨੀ ਮਾੜੀ ਗੱਲ ਹੈ ਕਿ ਇਹਨਾਂ ਦੇ ਗੌਤਮ ਅਦਾਨੀ ਜਿਹੜਾ ਉਹਦਾ ਕਰਜ਼ਾ ਮਾਫ਼ ਕਰਨ ਦੀਆਂ ਸਕੀਮਾਂ ਹੋ ਰਹੀਆਂ ਨੇ, ਉਹਦੇ ਕਰਜ਼ੇ ਨੂੰ ਵੱਟੇ ਸੱਟੇ ਖਾਤੇ 'ਚ ਪਾਉਣ ਦੀਆਂ ਸਕੀਮਾਂ ਕਰ ਰਹੀ ਹੈ ਸਰਕਾਰ। ਔਰ ਦੂਜੇ ਪਾਸੇ ਤੇਲੰਗਾਨਾ, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਪੰਜਾਬ, ਮੱਧ ਪ੍ਰਦੇਸ਼, ਇਹਨਾਂ ਦੇ ਕਿਸਾਨ ਜਿਹੜੇ ਆ ਉਹ ਵਿਚਾਰੇ ਧਰਨੇ ਮੁਜ਼ਾਹਰੇ ਕਰ ਰਹੇ ਆ। ਔਰ ਹਾਲੇ ਕਹਿੰਦੇ ਆ ਕਿ ਨਵਾਂ ਭਾਰਤ ਹੈ, ਇਹ ਡਿਜੀਟਲ ਇੰਡੀਆ ਵਾ। ਕਮਾਲ ਦਾ ਡਿਜੀਟਲ ਇੰਡੀਆ ਹੈ ਵੀ ਸਰਮਾਏਦਾਰ ਲੋਕ ਲਗਾਤਾਰ ਤਾਂ ਨੂੰ ਚੜੀ ਜਾਂਦੇ, ਔਰ ਜਿਹੜਾ ਕਾਮਨ ਬੰਦਾ ਵਾ ਉਹਨੂੰ ਹੋਰ ਤਰ੍ਹਾਂ ਦੇ ਡਰ ਦਿਖਾ ਕੇ, ਉਹਨੂੰ ਸਾਈਬਰ ਸਿਕਿਉਰਿਟੀ ਦਿਖਾ ਕੇ, ਉਹਨੂੰ ਉਲਝਾ ਕੇ ਆਧਾਰ ਕਾਰਡਾਂ ਦੇ ਵਿੱਚ
ਮੋਬਾਈਲਾਂ ਨਾਲ ਜੋੜਨ ਦੇ ਵਿੱਚ ਹੋਰ ਤਰੀਕਿਆਂ ਨਾਲ ਉਹਨੂੰ ਉਲਝਾ ਕੇ ਵਿਚਾਰੇ ਨੂੰ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੇਰਾ GDP ਡਿੱਗਣ ਦੇ ਨਾਲ ਮੇਰਾ ਕਿੰਨਾ ਕੁ ਨੁਕਸਾਨ ਆ, ਨੋਟਬੰਦੀ ਕਰਕੇ GST ਕਰਕੇ ਮੇਰੀ ਜਿਹੜੀ ਵਿਕਾਸ ਦੀ ਖੜੋਤ ਆ ਜਾਂ ਮਹਿੰਗਾਈ ਨੇ ਮੈਨੂੰ ਕਿੰਨੀ ਕੁ ਢਾਲ ਲਾਈ ਆ। ਔਰ ਆ ਜਿਹੜਾ 76-70 ਰੁਪਏ ਅਸੀਂ ਪੈਟਰੋਲ ਖਰੀਦਦੇ ਆ ਨਾ, ਜੇ ਇਹਨਾਂ ਸਾਡੇ ਹੁਕਮਰਾਨਾਂ ਦੀ ਇੱਛਾ ਸ਼ਕਤੀ ਚੰਗੀ ਹੋਵੇ ਤਾਂ ਇਹ ਅੱਧੇ ਭਾਅ 'ਚ ਮਿਲੇ ਸਾਨੂੰ, ਪਰ ਕਿਉਂਕਿ ਅਸੀਂ ਪੇ ਕਰ ਸਕਦੇ ਹਾਂ, ਪਬਲਿਕ ਤਾਂ ਕਰ ਹੀ ਸਕਦੀ ਹੈ ਨਾ, ਕਿਉਂਕਿ ਉਹਨਾਂ ਦੇ ਤਾਂ ਥੋਪ ਤਾਂ ਵਿਚਾਰੇ ਤੇ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੁਲਿਸ ਵੱਲੋਂ 10 ਨਕਸਲੀ ਮਾਰਨ ਦਾ ਦਾਅਵਾ ਕੀਤਾ ਗਿਆ। ਦੇਖੋ, ਇਹ ਜਿਹੜੀ ਮੁੱਠਭੇੜ ਕਰਨ ਦਾ ਦਾਅਵਾ ਮੁਕਾਬਲਾ ਗੱਲਾਂ ਆ ਰਹੀਆਂ ਨੇ ਨਾ, ਇਹ ਛੱਤੀਸਗੜ੍ਹ ਦਾ ਬੀਜਾਪੁਰ ਜ਼ਿਲ੍ਹਾ ਵਾ, ਜਿਹਨੂੰ ਅਸੀਂ ਨਕਸਲ ਪ੍ਰਭਾਵਿਤ ਇਲਾਕਾ ਵੀ ਕਹਿੰਦੇ ਹਾਂ ਜੀ। ਉੱਥੇ ਐਨਕਾਊਂਟਰ ਹੋਇਆ ਤੇ ਉੱਥੇ 10 ਨਕਸਲੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਤੇ ਇਸ ਐਨਕਾਊਂਟਰ ਦੇ ਵਿੱਚ ਤੇਲੰਗਾਨਾ ਪੁਲਿਸ ਦਾ ਇੱਕ ਜਵਾਨ ਮਾਮੂਲੀ ਜ਼ਖਮੀ ਹੋਇਆ। ਸੋ ਦੱਸਦੀ ਹੈ ਪੁਲਿਸ ਕਿ ਇਹਨਾਂ ਦੇ ਨਾਲ ਕਾਰਵਾਈ ਹੋਈ ਸੀ, ਜਦੋਂ ਫਾਇਰਿੰਗ ਹੋਈ ਤਾਂ 10 ਨਕਸਲੀ ਮਾਰੇ ਗਏ। ਚਲੋ ਖੈਰ, ਜਿਹੜੇ ਬੰਦੇ ਇਹਨਾਂ ਨੂੰ ਲੱਗਦਾ ਹੈ ਅਕੋਰਡਿੰਗ ਟੂ ਸਾਡੀ ਸਟੇਟ, ਜਾਂ ਜਿਹੜੇ ਬੰਦੇ ਇਹਨਾਂ ਨੂੰ ਲੱਗਦਾ ਕਿ ਸਾਡੇ ਲੋਕਾਂ ਵਾਸਤੇ ਖਤਰਨਾਕ ਨੇ, ਗਲਤ ਨੇ, ਤਾਂ ਉਹਨਾਂ ਦੇ ਉੱਤੇ ਕਾਰਵਾਈ ਕਰਨ ਨੂੰ ਅਸੀਂ ਗਲਤ ਤਾਂ ਨਹੀਂ ਕਹਿ ਸਕਦੇ, ਪਰ ਅਸੀਂ ਕਿੰਤੂ ਜ਼ਰੂਰ ਇਸ ਕਰਕੇ ਕਰਾਂਗੇ ਕਿਉਂਕਿ 10 ਬੰਦੇ ਇੱਕ ਪਾਸੇ ਕਹਿੰਦੇ ਮੁਕਾਬਲਾ ਵਾ, ਇੱਕ ਪਾਸੇ 10 ਬੰਦੇ ਮਰਦੇ ਤੇ ਦੂਜੇ ਪਾਸੇ ਇੱਕ ਬੰਦੇ ਦੀ ਝਰੀਟਾਂ ਲੱਗਦੀਆਂ। ਸੋ ਇਸ ਤਰ੍ਹਾਂ ਦੇ ਮੁਕਾਬਲਿਆਂ ਤੇ ਉਂਗਲਾਂ ਜ਼ਰੂਰ ਉੱਠਣੀਆਂ, ਭਾਵੇਂ ਇਹਨਾਂ ਦੇ ਨਿਗਾਹ ਦੇ ਵਿੱਚ ਨਕਸਲੀ ਜਿਹੜੇ ਉਹ ਦੋਸ਼ੀ ਨੇ, ਉਹ ਟੈਰਰਿਸਟ ਨੇ, ਜੋ ਵੀ ਨੇ, ਪਰ ਇੱਕ ਧਿਰ ਇਹ ਜੀ ਵੀ ਆ ਜਿਹੜੀ ਧਿਰ ਨੂੰ ਅਸੀਂ ਗੱਲ ਨੂੰ ਨਕਾਰ ਨਹੀਂ ਸਕਦੇ। ਉਹ ਧਿਰ ਇਹ ਜੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਨਕਸਲੀ ਜਿਹੜੇ ਆ ਉਹਨਾਂ ਤੇ ਐਂਟੀ ਸਟੇਟ ਹੋਣ ਦਾ ਧੱਬਾ ਲੱਗਿਆ ਵਾ, ਪਰ ਅਸਲ ਦੇ ਵਿੱਚ ਉਹ ਲੋਕ ਆਪਣੇ ਬੇਸਿਕ ਰਾਈਟਸ ਦੇ ਲਈ ਲੜ ਰਹੇ ਆ। ਉਹਨਾਂ ਲੋਕਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਦੇਸ਼ ਦੇ ਦੁਸ਼ਮਣ ਆ, ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇਕਰ ਕੋਈ ਮੁਕਾਬਲਾ ਹੁੰਦਾ ਰਾਜ ਜੀ, ਤਾਂ ਉਹ ਜੇ 10 ਇੱਕ ਪਾਸੇ ਬੰਦੇ ਮੰਨ ਤੇ ਇੱਕ ਪਾਸੇ ਇੱਕ ਬੰਦੇ ਦੇ ਮਾਮੂਲੀ ਝਰੀਟਾਂ ਲੱਗਣ ਤਾਂ ਉਹ ਮੁਕਾਬਲਾ ਕਿੰਤੂ ਜ਼ਰੂਰ ਹੋਊਗਾ ਉਸ ਮੁਕਾਬਲੇ ਤੇ। ਜੀ 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 ਬਿਲਕੁਲ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਠਿੰਡਾ ਹੱਥੋਂ ਵਿਰਾਸਤ ਨਿਕਲੀ ਤੇ ਲੋਕਾਂ ਹੱਥੋਂ ਰੁਜ਼ਗਾਰ, ਨਕਲ ਕਰਵਾਉਂਦੇ 7 ਸਕੂਲਾਂ ਦੀ ਕਹਿੰਦੀ ਮਾਨਤਾ ਤਲਵਾਰ ਤੇ। ਦੇਖੋ, ਪਹਿਲੀ ਗੱਲ ਤਾਂ ਜਿਹੜਾ ਬਠਿੰਡਾ ਨਾ ਜੀ, ਬਠਿੰਡੇ ਦੀ ਚੜ੍ਹਾਈ ਹੁੰਦੀ ਸੀ ਥਰਮਲ ਪਲਾਂਟਾਂ ਕਰਕੇ ਜੀ, ਔਰ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਉਹਦਾ ਨਾਂ ਰੱਖਿਆ ਸੀਗਾ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡਾ ਜਿਹੜਾ ਇਹ ਇਲਾਕਾ ਸੀਗਾ ਤੇ ਬੜਾ ਬੈਕਵਰਡ ਗਿਣਿਆ ਜਾਂਦਾ ਸੀਗਾ, ਪੂਰੇ ਪੰਜਾਬ ਦੇ ਵਿੱਚ ਸੀਗਾ ਵੀ, ਗਿਣਿਆ ਹੀ ਨਹੀਂ ਜਾਂਦਾ ਸੀਗਾ। ਪਰ ਜਦੋਂ ਥਰਮਲ ਆਇਆ 1974 ਦੇ ਵਿੱਚ ਤਾਂ ਪੂਰੇ ਮਾਲਵੇ ਦੇ ਵਿੱਚ ਬਿਜਲੀ ਆਈ ਤੇ ਲਾਲਟੈਨਾਂ ਤੋਂ ਸਾਡੇ ਬਜ਼ੁਰਗਾਂ ਦਾ ਖਹਿੜਾ ਛੁੱਟਿਆ। ਜਦੋਂ ਬਿਜਲੀ ਆਈ ਤੇ ਫਿਰ ਹੌਲੀ ਹੌਲੀ ਵਿਕਾਸ ਚੱਲਿਆ, ਹੌਲੀ ਹੌਲੀ ਖੇਤਾਂ ਦੇ ਵਿੱਚ ਮੋਟਰਾਂ ਲੱਗੀਆਂ ਤੇ ਅੱਜ ਦਾ ਬਠਿੰਡਾ ਵੀ ਚੰਗਾ ਲੱਗਦਾ ਵੇਖਣ ਦੇ ਵਿੱਚ, ਹਾਈਵੇ ਬਣ ਗਿਆ, ਸਾਰਾ ਕੁਛ ਹੋ ਗਿਆ। ਪਰ ਹੁਣ ਥਰਮਲ ਲੋਕਾਂ ਨੇ ਚਲਾਇਆ, ਥਰਮਲ ਨੂੰ ਜ਼ਮੀਨ ਦਿੱਤੀ ਲੋਕਾਂ ਨੇ ਕਿ ਯਾਰ ਸਾਡੇ ਲੋਕਾਂ ਨੂੰ, ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ। ਪਰ ਜਿਹੜੀ ਥਰਮਲ ਦੀ 2000 ਏਕੜ ਜ਼ਮੀਨ ਆ ਉਹ ਹੁਣ ਰੱਦੀ ਹੋ ਗਈ ਆ। ਰੱਦੀ ਮੈਂ ਇਸ ਕਰਕੇ ਕਹਿਣਾ ਵਾ ਕਿਉਂਕਿ ਥਰਮਲ ਬੰਦ ਕਰਨਾ ਵਾ ਜੀ। ਸੋ ਹੁਣ ਬਲਕਿ ਥਰਮਲ ਜਿਹੜਾ ਸੀਗਾ, ਜਿਹੜਾ ਬਠਿੰਡੇ ਦੀ ਵਿਰਾਸਤ ਬਣ ਚੁੱਕਿਆ ਸੀਗਾ, ਝੀਲਾਂ ਦਾ ਸ਼ਹਿਰ ਵੀ ਬਠਿੰਡੇ ਨੂੰ ਥਰਮਲ ਕਰਕੇ ਆਖਿਆ ਜਾਂਦਾ ਸੀਗਾ, ਤੇ ਪਰ ਹੁਣ ਦੱਸਦੇ ਆ ਕਿ ਥਰਮਲ ਬੰਦ ਹੋ ਗਿਆ, ਜਿਹੜੇ ਉੱਥੋਂ ਦੇ ਲੋਕ ਸੀਗੇ ਉਹ ਬੇਰੁਜ਼ਗਾਰ ਹੋ ਗਏ ਆ। ਇਸੇ ਕਰਕੇ ਸ਼ਾਇਦ ਜਿਹੜੀ ਕਹਾਵਤ ਆ ਉਹ ਇਹ ਹੈ ਕਿ ਬਠਿੰਡੇ ਦੇ ਹੱਥੋਂ ਵਿਰਾਸਤ ਨਿਕਲ ਗਈ, ਲੋਕਾਂ ਹੱਥੋਂ ਰੁਜ਼ਗਾਰ ਖੁੱਸ ਗਿਆ। ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਕਲ ਦੀ, ਨਕਲ ਜੇ ਸਕੂਲਾਂ ਦੇ ਵਿੱਚ ਨਕਲ ਹੁੰਦੀ ਹੈ ਨਾ ਰਾਜ ਜੀ, ਤਾਂ ਮੈਂ ਕਹਿ ਸਕਦਾ ਵਾਂ ਕਿ ਬਹੁਤ ਮਾੜੀ ਗੱਲ ਹੈ, ਕਿਉਂਕਿ ਨਕਲ ਜਿਹੜੀ ਆ ਉਹ ਜਵਾਕ ਦਾ ਨਾ ਮਾਨਸਿਕ ਤੌਰ ਤੇ ਉਹਨੂੰ ਤੋੜ ਕੇ ਰੱਖ ਦਿੰਦੀ ਹੈ, ਉਹਦਾ ਮਾਨਸਿਕ ਵਿਕਾਸ ਰੋਕ ਦਿੰਦੀ ਹੈ ਨਕਲ। ਕਿਉਂਕਿ ਉਹਨੂੰ ਲੱਗਦਾ ਕਿ ਯਾਰ ਨਕਲ ਮਾਰਨੀ ਹੈ, ਉਹਨੂੰ ਆਪਦੀ ਯੋਗਤਾ ਦਾ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿੰਨਾ ਪੜ੍ਹ ਸਕਦਾ ਵਾਂ, ਕਿੰਨੀ ਮਿਹਨਤ ਕਰ ਸਕਦਾ ਵਾਂ। ਹੁਣ ਜਿਹੜੀਆਂ ਪ੍ਰੀਖਿਆਵਾਂ ਸਾਡੇ ਇੱਥੇ ਦੇ ਇਮਤਿਹਾਨ ਹੋਏ ਆ, ਉਹਨਾਂ ਦੇ ਵਿੱਚ ਨਕਲ ਕਰਾਉਣ ਦੀਆਂ ਜਿਹੜੀਆਂ ਗੱਲਾਂ ਨਿਕਲੀਆਂ ਸੀ, ਔਰ ਇੱਥੇ ਤੱਕ ਕਿ ਸਿਆਸੀ ਸ਼ਹਿ ਤੇ ਨਕਲਾਂ ਹੋਈਆਂ। ਦੁੱਖ ਦੀ ਗੱਲ ਆ ਮੈਨੂੰ ਕਹਿਣਾ ਪੈ ਰਿਹਾ ਵਾ ਕਿ ਸਿਆਸੀ ਇੰਟਰਫੇਅਰ ਤੱਕ ਹੋਇਆ। ਦੇਖੋ ਸਿਆਸਤ ਕਿੰਨੀ ਡਿੱਗ ਚੁੱਕੀ ਹੈ ਰਾਜੀ, ਸਿਆਸਤ ਦਾ ਪੱਧਰ, ਕਾਰੋਬਾਰ ਹਥਿਆਲੇ, ਰੇਤੇ ਬਜਰੀ ਵਾਲੇ, ਹਨਾ, ਸਾਰਾ ਕੁਛ ਕਾਰੋਬਾਰਾਂ ਤੇ ਕਬਜ਼ਾ ਕਰ ਲਿਆ। ਪਸ਼ੂ ਮੰਡੀਆਂ ਨਹੀਂ ਛੱਡੀਆਂ ਇਹਨਾਂ ਲੋਕਾਂ ਨੇ ਜੀ, ਪਸ਼ੂ ਮੰਡੀਆਂ ਦੀ ਕਮਾਈ ਨਹੀਂ ਛੱਡੀ, ਹੋਰ ਕਿੱਤਾ ਕੀ ਛੱਡਣਾ ਵਾ। ਤੇ ਹੁਣ ਈਵਨ ਕਿ ਪੇਪਰਾਂ ਤੱਕ ਵੀ ਆ ਗਏ ਆ। ਹੁਣ ਅਗਲੀ ਸਟੈਪ ਪਤਾ ਨਹੀਂ ਕਿਹੜਾ ਹੋਊਗਾ। ਹੁਣ ਜਿਹੜੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਪੈਂਦੇ 7 ਸਕੂਲ ਹੈ, ਜਿਨ੍ਹਾਂ ਦੀਆਂ ਪ੍ਰਾਈਵੇਟ ਸਕੂਲ ਹੈ, ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਵਾ, ਤੇ ਇਹਨਾਂ ਦਾ 7 ਦਾ ਇਹ ਐਲੀਗੇਸ਼ਨ ਲੱਗਿਆ ਕਿ ਇਹਨਾਂ ਨੇ ਜਿਹੜੀਆਂ ਇਮਤਿਹਾਨ ਚੱਲਦੇ ਸੀ ਉਹਨਾਂ ਦੇ ਵਿੱਚ ਨਕਲ ਕਰਾਈ ਹੈ ਸ਼ਰੇਆਮ, ਤੇ ਇਹਨਾਂ ਦੀ ਮਾਨਤਾ ਰੱਦ ਕਰਨ ਦਾ ਨੋਟਿਸ ਭੇਜਿਆ ਗਿਆ। ਹੁਣ ਇਹਦਾ ਜਿਹੜਾ ਰਿਕਾਰਡ ਆ ਉਹ SDM ਪੱਟੀ ਨੇ ਕਬਜ਼ੇ ਦੇ ਵਿੱਚ ਲੈ ਲਿਆ ਵਾ, ਤੇ ਇੱਥੇ 28 ਫਰਵਰੀ ਨੂੰ 12ਵੀਂ ਦਾ ਅੰਗਰੇਜ਼ੀ ਦਾ ਪੇਪਰ ਹੋ ਰਿਹਾ ਸੀਗਾ,
ਤੇ ਉਦੋਂ ਜਿਹੜੇ ਓਪਨ ਸਕੂਲ ਸਕੀਮ ਅਧੀਨ ਵਾਲੇ ਵਿਦਿਆਰਥੀ ਆ ਉਹਨਾਂ ਦੇ ਨਕਲਾਂ ਕਰਾਈਆਂ ਗਈਆਂ ਤੇ ਹੁਣ ਇੱਥੇ ਇਹਨਾਂ ਦੇ ਜਿਹੜੀ ਆ 7 ਸਕੂਲਾਂ ਤੇ ਕਾਰਵਾਈ ਹੋਣੀ ਆ, ਹੋਣੀ ਵੀ ਚਾਹੀਦੀ, ਕਿਉਂਕਿ ਇਹ ਉਹ ਲੋਕ ਨੇ ਜਿਹੜੇ ਪੁੰਗਰ ਦੇ ਬੂਟੇ ਨੂੰ ਉੱਪਰੋਂ ਖਿੱਚ ਕੇ ਤੋੜ ਦਿੰਦੇ ਆ। ਜੀ ਜੀ ਜੀ। ਅਤੇ ਬਹੁਤ ਬਹੁਤ ਪ੍ਰਵੀਨ ਜੀ ਤੁਹਾਡਾ ਮੈਂ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।